ਦੇ ਭਲਾਈਏ ਤੇ ਸ਼ੁਰੂਆਤ ਕਰੀਏ ਆਪਾਂ ਰਿਪੋਰਟ ਜਿਹੜੀ ਕਿ ਆਈ ਹੈ ਵੀਡੀਓ ਕਾਂਡ ਦੇ ਮਾਮਲੇ ਦੇ ਵਿੱਚ। ਉਸ ਰਿਪੋਰਟ ਦੇ ਵਿੱਚ ਇੱਕ ਤੱਥ ਹੁਣ ਇਹ ਵੀ ਸਾਹਮਣੇ ਆ ਗਿਆ ਸ਼ਰਮਾ ਜੀ ਕਿ ਨਕਲੀ ਰਿਪੋਰਟ ਦੇ ਲਈ ਜਿਹੜੀ ਰਿਲੀਜ਼ ਕੀਤੀ ਸੀਗੀ ਰਕਮ ਉਹ 3 ਕਰੋੜ ਸੀ, ਪਰ ਭੁਗਤਾਨ ਇਸ ਮਾਮਲੇ ਦੇ ਵਿੱਚ 10 ਲੱਖ ਰੁਪਏ ਦਾ ਕੀਤਾ ਗਿਆ ਜੀ। ਕੀ ਹੈ ਇਸ ਦੇ ਮਗਰ ਤੱਥ ਜੀ? ਪ੍ਰਵੀਨ ਜੀ, ਪੰਜਾਬ ਸਰਕਾਰ ਵੱਲੋਂ ਜੀ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੀ ਟੀਮ ਵੱਲੋਂ ਦਮ ਭਰਿਆ ਗਿਆ ਕਿ ਜੀ ਅਸੀਂ ਜਿਹੜੀ ਜਾਂਚ ਕਰਾਈ ਆ ਵੀਡੀਓ ਦੀ ਉਹ 1191 ਐਂਗਲਾਂ ਤੋਂ ਜਾਂਚ ਹੋਈ ਆ ਤੇ ਉਹਦੇ ਵਿੱਚ ਇਹ ਸਾਬਤ ਹੋ ਗਿਆ ਕਿ ਉਸ ਵੀਡੀਓ 'ਚ ਭਗਵੰਤ ਮਾਨ ਨਹੀਂ ਹੈਗਾ। ਉਸ ਰਿਪੋਰਟ ਨੂੰ ਜਿਸ ਬੰਦੇ ਨੇ ਤਿਆਰ ਕੀਤੀ ਉਹ ਕਹਿੰਦਾ ਵੀ ਨਕਲੀ ਰਿਪੋਰਟ ਹੈ ਜੀ। ਉਹ ਬੰਦਾ ਹੀ ਜਿਹਦੇ ਤੱਕ ਪਹੁੰਚ ਕਰਕੇ ਜਿਹਨੂੰ ਕਹਿੰਦੇ 10 ਲੱਖ ਦੇ ਕੇ ਰਿਪੋਰਟ ਤਿਆਰ ਕਰਾਈ ਹੈ, ਜਸਪ੍ਰੀਤ ਜੱਸੀ ਨਾਮ ਦਾ ਬੰਦਾ ਹੈ ਨਾ, ਉਹ ਸਾਹਮਣੇ ਆ ਕੇ ਉਹ ਕਹਿੰਦਾ ਵੀ ਕਿ ਮੇਰੇ ਤੋਂ ਧੱਕੇ ਨਾਲ ਤਿਆਰ ਕਰਾਈ ਹੈ, ਮੈਨੂੰ ਡਰਾ ਕੇ ਧਮਕਾ ਕੇ ਮੇਰੇ ਜਵਾਕਾਂ ਨੂੰ ਕਰਾ ਕੇ ਉਹੀ ਸ਼ਿਕਾਇਤਕਰਤਾ ਬਣ ਕੇ ਸਾਹਮਣੇ ਆ ਗਏ। ਹੁਣ ਇਹ ਮਾਮਲਾ ਜੇ ਵਿਚਾਰਧੀਨ ਸੀ ਉਹ ਕਿ ਰਿਪੋਰਟ ਜਿਹੜਾ ਚੱਲ ਰਿਹਾ, ਇੱਕ ਪਾਸੇ ਜਥੇਦਾਰ ਸਾਹਿਬ ਨੇ 2 ਲੈਬਾਂ ਤੋਂ ਜਾਂਚ ਕਰਾ ਕੇ ਕਹਿਤਾ ਵੀ ਕਿ ਇਹਦੇ ਵਿੱਚ ਕੋਈ ਛੇੜਖਾਨੀ ਨਹੀਂ, ਕੋਈ ਕੁਛ ਨਹੀਂ। ਦੂਜੇ ਪਾਸੇ ਕਹਿੰਦੇ ਲੋ ਜੀ ਸਾਡੀ ਲੈਬ ਦੀ ਰਿਪੋਰਟ ਹੈ, ਉਹਦੇ ਵਿੱਚ ਸਾਰਾ ਕੁਛ ਇਹ ਹੈ। ਤੇ ਉਹਦੇ ਲਈ ਹੁਣ ਸਵਾਲ ਇਹ ਖੜਾ ਹੋਇਆ ਕਿ ਪੰਜਾਬ ਦੇ 2 ਅਫਸਰ ਦਾ ਜ਼ਿਕਰ ਖੁੱਲ ਕੇ ਆ ਗਿਆ ਜੀ। ਬਕਾਇਦਾ ਤੌਰ ਤੇ ਬੇਸ਼ੱਕ FIR ਜੀਨ ਤੇ ਸਿਰਸੇ ਦੇ 2 ਬੰਦਿਆਂ ਦੇ ਖਿਲਾਫ ਹੈ, ਉਹ 2 ਬੰਦੇ ਗ੍ਰਿਫਤਾਰ ਨੇ। ਜੇ ਤਾਂ ਬੀਜੇਪੀ ਨੇ ਸਿਰਫ ਮੁੱਖ ਮੰਤਰੀ ਤੇ ਉਹਦੀ ਟੀਮ ਨੂੰ ਡਰਾ ਕੇ ਰੱਖਣਾ ਹੋਇਆ ਫਿਰ ਤਾਂ ਮੂਰੇ ਭਜਾਈ ਰੱਖਣਗੇ ਜੀ। ਸਹੀ ਹੈ। ਤੇ ਜੇ ਉਹਨਾਂ ਨੇ ਸੱਚਮੁੱਚ 2027 ਦੀਆਂ ਚੋਣਾਂ ਨੂੰ ਵੀ ਧਿਆਨ 'ਚ ਰੱਖ ਕੇ ਕੰਮ ਕਰਨਾ ਹੋਇਆ ਫਿਰ ਉਹ ਟੰਗਣਗੇ ਅਫਸਰਾਂ ਨੂੰ ਵੀ, ਤੇ ਹੋ ਸਕਦਾ ਕਿ ਮੁੱਖ ਮੰਤਰੀ ਦੇ ਘਰ ਦੀਆਂ ਪੌੜੀਆਂ ਵੀ ਚੜ ਜਾਣ। ਮੈਂ ਇਨਸਾਫ ਦੀ ਗੱਲ ਨਹੀਂ ਕਰ ਰਿਹਾ ਕਿ ਕੋਈ ਵੀ ਤੇਰੇ ਇਨਸਾਫ ਦੀ ਮਨਸ਼ਾ ਨਾਲ ਕੰਮ ਕਰ ਰਹੀ ਨਾ, ਸਾਰੀਆਂ ਧਿਰਾਂ ਸਿਰਫ ਵੋਟਾਂ ਦੀ ਮਨਸ਼ਾ ਨਾਲ ਕੰਮ ਕਰ ਰਹੀਆਂ। ਇਸ ਲਈ ਇਹ ਦੇਖਣ ਵਾਲੀ ਗੱਲ ਹੈ ਕਿ ਬੀਜੇਪੀ ਕੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਇਹ ਅਜੇ ਮੂਹਰੇ ਰੱਖਦੀ ਹੈ ਕਿ ਆਪਣੇ ਆਪ ਨੂੰ ਮੂਹਰੇ ਰੱਖਣ ਦੀ ਕਵਾਇਦ ਵੱਲ ਵੀ ਜਾਂਦੀ ਹੈ। ਪਰ ਸਵਾਲ ਤਾਂ ਉਹਨਾਂ ਅਫਸਰਾਂ ਅਧਿਕਾਰੀਆਂ ਤੇ ਜਿਨ੍ਹਾਂ ਦਾ ਜ਼ਿਕਰ ਆ ਰਿਹਾ ਜੀ। 2 ਨਾਮ ਨੇ, ਪੁਲਿਸ ਕਮਿਸ਼ਨਰ ਲੁਧਿਆਣਾ ਸਵਪਨ ਸ਼ਰਮਾ ਜੀ, ਇਸੇ ਤਰ੍ਹਾਂ SP ਕ੍ਰਾਈਮ ਜਸ਼ਨਦੀਪ ਸਿੰਘ ਗਿੱਲ। ਇਹ 2 ਨਾਮ ਕਹਿੰਦੇ ਵੀ ਸਰਕਾਰੀ ਗੱਡੀਆਂ ਇੱਥੋਂ ਗਈਆਂ ਗੁੜਗਾਉਂ, ਹੈ ਨਾ, ਬੜਾ ਨਾਮੀ ਗ੍ਰਾਮੀ 5 ਸਟਾਰ ਹੋਟਲ ਕਰਾਊਨ ਪਲਾਜ਼ਾ, ਉਹਦੀਆਂ ਵੀਡੀਓ ਆ ਗਈਆਂ ਜੀ ਕਿ ਲਓ ਜੀ ਰੋਟੀ ਖਾ ਰਹੇ ਨੇ ਸਵੇਰ ਦੀ, ਬ੍ਰੇਕਫਾਸਟ ਜਿਹਨੂੰ ਕਹਿੰਦੇ ਨੇ ਜੀ, ਆਹ ਲਓ ਜੀ ਬਾਹਰ ਲੌਬੀ 'ਚ ਬੈਠੇ ਨੇ ਜੀ, ਚੱਲ ਰਿਹਾ ਜੀ, ਉੱਥੇ ਹੀ ਰਿਪੋਰਟਾਂ ਤਿਆਰ ਹੋ ਰਹੀਆਂ ਨੇ ਕਹਿੰਦੇ। ਹੁਣ ਉਹ ਬੰਦਾ ਕਹਿੰਦਾ ਵੀ ਆਹ ਚੱਕੋ ਮੇਰੇ ਖਾਤਿਆਂ ਦਾ ਹਿਸਾਬ ਕਿਤਾਬ ਇੰਨੇ, ਆਹ ਫਲਾਣੇ ਖਾਤੇ ਦੇ ਵਿੱਚ 7 ਲੱਖ ਪਵਾਏ, ਆ ਫਲਾਣੇ ਖਾਤੇ 'ਚ 3 ਲੱਖ ਪਵਾਏ ਜੀ, 10 ਲੱਖ ਆਇਆ ਜੀ ਮੇਰੇ ਕੋਲ। ਠੀਕ ਹੈ ਜੀ। ਉਹਦੇ ਬੱਟੇ ਮੇਰੇ ਤੋਂ ਰਿਪੋਰਟ ਲਈ ਹੈ। ਵਿਕਰਮ ਮਜੀਠੀਆ ਕਹਿੰਦਾ ਵੀ 3 ਕਰੋੜ ਜਾਰੀ ਹੋਏ ਨੇ। ਹੁਣ ਵਿਕਰਮ ਮਜੀਠੀਆ ਕੋਲੇ ਜਾਣਕਾਰੀ ਕਿੱਥੋਂ ਆ ਜੀ? ਔਰ ਉਹ ਦੋਸ਼ ਸਿੱਧਾ ਪੰਜਾਬ ਦੇ ਪੁਲਿਸ ਤੰਤਰ ਤੇ ਲੱਗ ਰਿਹਾ ਕਿ ਪੁਲਿਸ ਦਾ ਸੀਕ੍ਰੇਟ ਫੰਡ ਹੁੰਦਾ ਇੱਕ, ਉਹ ਸੀਕ੍ਰੇਟ ਫੰਡ ਦੇ ਵਿੱਚੋਂ ਇਸ ਕੰਮ ਦੇ ਲਈ, ਇਹ ਨਕਲੀ ਰਿਪੋਰਟ ਦੇ ਲਈ 3 ਕਰੋੜ ਰੁਪਇਆ ਰਿਲੀਜ਼ ਹੋਇਆ। ਅੱਛਾ। ਹੁਣ ਮਤਲਬ ਗੁੜਗਾਉਂ ਗੱਡੀਆਂ ਨੇ ਜਾਣਾ ਹੋਵੇ 2 3 4 5 ਗੱਡੀਆਂ, ਤਾਂ ਕੀ ਉਹ ਲੱਖਾਂ ਦਾ ਤੇਲ ਪੀ ਜਾਂਦੀ ਹੈ? ਜੇ 2 ਕਮਰੇ ਲੈ ਕੇ ਰਹਿਣਾ ਵੀ ਪਵੇ, ਚੱਲ ਹੋਰ ਸਿਕਿਉਰਿਟੀ ਵਾਲੇ ਹੋਣਗੇ ਨਾਲ, 4 ਕਮਰੇ ਲੈ ਲੈ, 5 ਕਮਰੇ ਲੈ ਲੈ, ਕੀ ਲੱਖ ਰੁਪਏ ਨੂੰ ਕਮਰਾ, ਕੀ 2 ਲੱਖ ਨੂੰ ਕਮਰਾ? ਸਹੀ ਹੈ। ਕਿ ਇੱਕ ਬੰਦਾ ਲੱਖ ਦੀ ਰੋਟੀ ਖਾ ਕੇ 3 ਕਰੋੜ ਕਾਹਦੇ? ਪੈਸੇ ਤਾਂ ਜੇ ਸੁੱਕਾ ਪੱਕਾ ਹਿਸਾਬ ਲਾਓ ਤਾਂ ਇਹ ਸਾਰਾ ਰੋਟੀ ਪਾਣੀ ਮਿਲਾ ਕੇ ਜਿਸ 5 ਸਟਾਰ ਦਾ ਫਾਰਮੂਲੇ ਜਿਹੜੇ ਲਾਉਂਦੇ ਨੇ ਤਾਂ ਵੀ ਇਹ ਲੱਖ 2 ਲੱਖ 3 ਲੱਖ ਤੋਂ ਉੱਪਰ ਨਹੀਂ ਬਣਦਾ। ਚਲੋ ਮੈਂ ਕਹਿੰਦਾ ਤੁਸੀਂ ਉੱਕਾ ਪੱਕਾ ਹਿਸਾਬ ਲਾ ਲਓ ਕਿ ਵੀ ਪਤਾ ਨਹੀਂ ਵੀ ਜੇ 10 ਲੱਖ ਉਹਨੂੰ ਦਿੱਤਾ, ਹੋ ਸਕਦਾ ਹੋਰ ਕਿਸੇ ਦਾ ਵੀ ਆ 2 ਜਿਹੜੇ ਫੜੇ ਨੇ ਉਹਨਾਂ ਦਾ ਹੀ ਮਾੜਾ ਮੋਟਾ ਮੂੰਹ ਬੰਦ ਕੀਤਾ ਹੋਵੇ, ਕੁਛ ਕੀਤਾ ਹੋਵੇ, ਆਪਾਂ ਲਾ ਲਈਏ ਕਿ 20 ਲੱਖ ਖਰਚਤਾ ਤੇ 2 ਕਰੋੜ 80 ਲੱਖ ਰੁਪਈਆ ਕਿੱਥੇ ਗਿਆ? ਉਹਦਾ ਹਿਸਾਬ ਕਿਹਨੇ ਦੇਣਾ? ਸਹੀ ਹੈ, ਬਿਲਕੁਲ। DGP ਸਾਹਿਬ ਆ ਕੇ ਦੱਸਣ ਕਿ ਵਿਕਰਮ ਮਜੀਠੀਆ ਝੂਠ ਬੋਲਦਾ, ਅਸੀਂ FIR ਕਰਤੀ, 3 ਕਰੋੜ ਤਾਂ ਜਾਰੀ ਨਹੀਂ ਹੋਇਆ, ਦੱਸ ਦੇਣ ਆ ਕੇ, ਆਪਣਾ ਰਿਕਾਰਡ ਦੇ ਦੇਣ ਜੀ, ਅਦਾਲਤ 'ਚ ਉਹ ਵੀ ਸਾਬਤ ਹੋ ਜਾਊਗਾ। ਜਾਂ ਫਿਰ ਹੁਣ ਮੰਨਣਾ ਪਊਗਾ ਫਿਰ ਇਹ ਮਾਮਲਾ ਗ੍ਰਹਿ ਵਿਭਾਗ ਤੱਕ ਜਾਂਦਾ। ਗ੍ਰਹਿ ਵਿਭਾਗ ਦੇ ਮੁਖੀ ਭਗਵੰਤ ਮਾਨ ਨੇ, ਕੀ ਭਗਵੰਤ ਮਾਨ ਦੇ ਹੁਕਮ ਨੇ? ਸਹੀ ਹੈ। ਕਿਉਂਕਿ ਜੇ ਬਹਿਬਲ ਕਲਾਂ ਬਰਗਾੜੀ ਕਾਂਡ ਦੇ ਲਈ
ਗ੍ਰਹਿ ਮੰਤਰੀ ਹੁੰਦਿਆਂ ਸੁਖਬੀਰ ਬਾਦਲ ਹੁਣ ਤੱਕ ਨਹੀਂ ਆਪਣਾ ਪਿੱਛਾ ਛਡਾ ਸਕੇ। ਅੱਜ ਵੀ ਆਵਾਮ ਪੁੱਛਦਾ ਕਿ ਲਓ ਜੀ ਸੁਖਬੀਰ ਜੀ ਦਿਓ ਜਵਾਬ, ਤੁਸੀਂ ਸੀ ਗ੍ਰਹਿ ਮੰਤਰੀ, ਗੋਲੀਆਂ ਚਲਾਉਣ ਦਾ ਹੁਕਮ ਕਿਹਨੇ ਦਿੱਤਾ? ਸਹੀ ਹੈ। ਤੇ ਅੱਜ ਭਗਵੰਤ ਮਾਨ ਜੀ ਤੁਸੀਂ ਹੋ ਗ੍ਰਹਿ ਮੰਤਰੀ ਪੰਜਾਬ ਦੇ, ਦਿਓ ਜਵਾਬ। 3 ਕਰੋੜ ਰਿਲੀਜ਼ ਕਰਾਉਣ ਦਾ, ਨਕਲੀ ਰਿਪੋਰਟ ਤਿਆਰ ਕਰਾਉਣ ਦਾ ਹੁਕਮ ਕਿਹਨੇ ਦਿੱਤਾ? ਜੀ ਜਵਾਬ ਤਾਂ ਦੇਣਾ ਪੈਣਾ। ਹਾਂ, ਡੀਜੀਪੀ ਤੋਂ ਜ਼ਿਆਦਾ ਉਮੀਦ ਪਾਲਣੀ ਨਹੀਂ ਚਾਹੀਦੀ ਮੈਨੂੰ ਲੱਗਦਾ। ਸਹੀ ਹੈ, ਬਿਲਕੁਲ। ਡੀਜੀਪੀ ਤੋਂ ਹੁਣ ਜਾਂਚ ਕਰਵਾ ਲੈਣ ਫਿਰ ਇਸ ਗੱਲ ਦੀ ਵੀ। ਸਰਕਾਰ ਕਹਿ ਦੇਵੇ ਨਾ ਕਿ ਅਸੀਂ ਜਾਂਚ ਕਰਾ ਲੈਂਦੇ ਹਾਂ ਕਿ ਜੀ ਇਹ 3 ਕਰੋੜ ਜਾਰੀ ਹੋਇਆ ਕਿ ਨਹੀਂ ਹੋਇਆ, ਇੱਕ ਵਫਦ ਫੇਰ ਲੈ ਕੇ ਚੱਲ ਜਾਣਾ ਹਰਪਾਲ ਚੀਮਾ। ਸਹੀ ਹੈ। ਬਲਤੇਜ ਪੰਨੂ ਪਹਿਲੇ ਹੀ ਨੇ ਨਾਲ ਲੈ ਜਾਣ। ਪਰ ਪ੍ਰਵੀਨ ਜੀ ਸਵਾਲ ਤਾਂ ਇਹ ਹੈ ਕਿ ਹਲੇ ਚੰਦ ਦਿਨ ਪਹਿਲਾਂ ਇੱਕ ਦੇ ਕੇ ਆਏ ਨੇ ਮੰਗ ਪੱਤਰ ਕਿ ਅਸੀਂ ਜਾਂਚ ਕਰਾਉਣੀ ਹੈ ਜੀ ਇਸ ਮਸਲੇ ਦੀ, ਕਿ ਵੀਡੀਓ ਕਿੱਥੋਂ ਬਣੀ, ਕਿਹਨੇ ਬਣਾਈ, ਕੀ ਮਾਮਲਾ ਹੈ ਜੀ ਇਹ ਸਾਰਾ। ਜਾਣਬੁੱਝ ਕੇ ਜਦੋਂ ਜਥੇਦਾਰ ਸਾਹਿਬ ਨੇ ਐਲਾਨ ਕੀਤਾ ਤਾਂ ਡੀਜੀਪੀ ਸਾਹਿਬ ਨੂੰ ਮਿਲਣਗੇ। ਵੈਸੇ ਡੀਜੀਪੀ ਆਪ ਨਹੀਂ ਮਿਲਦਾ, ਸਰਕਾਰ ਵਿਰੋਧੀ ਧਿਰ ਦਾ ਕੀ ਮਿਲਣਾ, ਸਰਕਾਰ ਨੂੰ ਵੀ ਨਹੀਂ ਮਿਲਦਾ। ਉਹਨੇ ਅੱਗੇ ਆਪਣਾ ਅਫਸਰ ਦਿੱਤਾ ਕਿ ਲਓ ਇਹਨੂੰ ਦੇ ਜਾਓ। ਸਰਕਾਰ ਵਾਲੇ ਤਾਂ ਆਪ ਜਾ ਕੇ ਬਹਿ ਜਾਂਦੇ ਆ। ਚਲੋ ਇਹ ਤਾਂ 4 ਦਿਨਾਂ ਦੀ ਗੱਲ ਹੈ, ਜੇ 4 ਦਿਨ ਹੋਏ ਨੇ ਜਾਂਚ ਸ਼ਾਇਦ ਟਾਈਮ ਲੱਗ ਜਾਵੇ ਜੀ। ਤੁਹਾਨੂੰ ਯਾਦ ਹੈ ਮਿਸ਼ਨ ਲੋਟਸ ਦੇ ਨਾਂ ਦੇ ਉੱਤੇ ਵੀ ਗਏ ਸੀ ਹਰਪਾਲ ਚੀਮਾ ਜੀ ਬਾਬਤ ਲੈ ਕੇ ਸ਼ਿਕਾਇਤ ਦੇਣਗੇ ਜੀ ਡੀਜੀਪੀ ਸਾਹਿਬ ਕਰਿਓ ਜਾਂਚ ਕਿ ਜੀ ਕੌਣ ਆਇਆ ਸੀ ਸਾਨੂੰ ਖਰੀਦਣ। ਅੱਜ ਤੱਕ ਉਹ ਜਾਂਚ ਕਿਉਂ ਨਹੀਂ ਸਾਹਮਣੇ ਆਈ? ਸਹੀ ਹੈ, ਬਿਲਕੁਲ। ਨਾ ਉਹ ਜਾਂਚ ਸਾਹਮਣੇ ਆਈ, ਨਾ ਜਿਹੜੀ ਪਹਿਲਾਂ ਦੇਖਿਆ ਨਾ ਉਹ ਜਾਂਚ ਸਾਹਮਣੇ ਆਉਣੀ, ਨਾ 3 ਕਰੋੜ ਦੀ ਜਾਂਚ ਤੁਸੀਂ ਕਰਾਉਣੀ। ਸਹੀ ਹੈ, ਕਿਉਂਕਿ ਸਾਰੀ ਦਾਲ ਤੁਸੀਂ ਕਾਲੀ ਰਝਾ ਰਹੇ ਹੋ। ਸੋ ਇਸ ਲਈ ਦਾਲ ਹੀ ਕਾਲੀ ਹੈ ਜਨਾਬ, ਇਹਦਾ ਕੁਛ ਨਹੀਂ ਹਿੱਲਾ ਵਸੀਲਾ ਹੋਣਾ। ਇਹ ਅਜੇ ਤਾਂ ਇਹ ਇੱਕ ਪਰਤ ਖੁੱਲੀ ਹੈ, ਇਹ ਤਾਂ ਜਿਉਂ-ਜਿਉਂ ਚੋਣਾਂ ਨੇੜੇ ਆਉਣੀਆਂ ਪਰਤਾਂ ਬਹੁਤ ਖੁੱਲਣੀਆਂ, ਪਰ ਭਗਤਾਂ ਤੇ ਭੇਡਾਂ ਨੂੰ ਹੁਣ ਫਰਕ ਨਹੀਂ ਪੈਂਦਾ। ਸਹੀ ਹੈ ਜੀ, ਬਿਲਕੁਲ।